ਦੁੱਖਾਂ ਮੈਨੂੰ ਮਾਰ ਮੁਕਾਇਆ, ਸੁੱਖਾਂ ਦਾ ਏ ਕਾਲ ਨਹੀਂ ਮਾਏ। ਜਿੰਦੜੀ ਮੈਥੋਂ ਨਿਭਦੀ ਨਹੀਂ, ਸੁੱਖਾਂ ਦਾ ਏ ਕਾਲ ਨਹੀਂ ਮਾਏ। ਇੱਕ ਵਾਰੀ ਫਿਰ ਪਾਲ ਨਹੀਂ ਮਾਏ, ਇੱਕ ਵਾਰੀ ਫਿਰ ਪਾਲ ਨਹੀਂ ਮਾਏ। ਬਿਸਮਿल्लाहिर्रहमानिर्रहीम। अस्सलाम वालेकुम, सत श्री अकाल, आदाब दोस्तों। ਤੁਹਾਡਾ ਵੀਰ ਮਿੱਤਰ ਬੇਲੀ ਨਵੀਦ ਸਾਹਿਬ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਇੱਕ ਨਵੀਂ ਵੀਡੀਓ ਦੇ ਨਾਲ। ਦੋਸਤੋ ਸਾਡੇ ਚੈਨਲ ਦੀ ਟੀਮ ਅੱਜ ਮੌਜੂਦ ਹੈ ਪਿੰਡ ਜੰਗੂ ਚੱਕ ਦੇ ਵਿੱਚ, ਜੋ ਕਿ ਪਾਕਿਸਤਾਨ ਦੀ ਤਰਫੋਂ ਬਾਰਡਰ ਦਾ ਆਖਰੀ ਪਿੰਡ ਹੈ। ਤੇ ਸਾਡੀ ਵੀਡੀਓ ਦੀ ਮਹਿਮਾਨ ਸ਼ਖਸੀਅਤ ਨੇ ਚਾਚਾ ਅਬਦੁਰ ਰਹਿਮਾਨ, ਜਿਨ੍ਹਾਂ ਦਾ ਪੁਰਾਣਾ ਪਿੰਡ ਜਿਹੜਾ ਉਹ ਰਿਆਸਤ ਜੰਮੂ ਕਸ਼ਮੀਰ ਦੇ ਵਿੱਚ ਸੀ, ਕੇਸੋ ਕਮੋਰ। ਤੇ ਦੋਸਤੋ ਆਓ ਫਿਰ ਚਾਚਾ ਹੋਰਾਂ ਨਾਲ ਗੱਪਸ਼ਪ ਲਾਉਂਦੇ ਹਾਂ ਔਰ ਉਹਨਾਂ ਦੀ ਯਾਦ ਨੂੰ ਜ਼ਰਾ ਤਾਜ਼ਾ ਕਰਨੇ ਆ, ਤੇ ਉਹਨਾਂ ਦੇ ਨਾਲ ਉਹਨਾਂ ਦੇ ਪਿੰਡ ਦੀਆਂ ਅੱਜ ਅਸੀਂ ਗੱਲਾਂ ਕਰਾਂਗੇ ਜੋ ਕਿ ਅਸੀਂ ਤੁਹਾਡੀ ਖਿਦਮਤ 'ਚ ਪੇਸ਼ ਕਰਨ ਵਾਲੇ ਹਾਂ। ਤੇ ਆਓ ਫਿਰ ਚਾਚਾ ਹੋਰਾਂ ਨਾਲ ਮੁਲਾਕਾਤ करने हैं। अच्छा अस्सलाम वालेकुम। वालेकुम सलाम। अच्छा क्या हाल है, सुनाओ ठीक हो? अल्लाह का करना, सुनाओ सेहत कैसी है? अल्लाह का करना, शुक्र रब दा ठीक। साढ़े दोस्तों ने अपना नाम सुनो, की नाम है? मेरा नाम जी अब्दुल रहमान। अब्दुल रहमान। अब्दुल रहमान। बापू का की नाम है? गुलाम नबी। गुलाम नबी। तो कोई दादे का नाम याद है? हाँ जी, की नाम जी? ਉਹਦਾ ਨਾਮ ਦਾਦੇ ਦਾ ਨਾਮ ਸੀ ਫੇਰੂ। फेरू। उस वक्त ਦੇ ਨਾਲ ਨਾਲ ਇਹੀ ਨਾਂ ਹਨ ਪਹਿਲੇ, ਤੇ ਜਿਸ ਤਰ੍ਹਾਂ ਵਕਤ ਅੱਗੇ ਜਾ ਰਿਹਾ ਨਾਂ ਵੀ ਚੇਂਜ ਹੋ ਰਹੇ ਨੇ। ਅੱਛਾ, ਅਸੀਂ ਜੋ ਕਿਹੜੇ ਪਿੰਡ 'ਚ ਬੈਠੇ ਦੇ ਆ ਹੁਣ ਮਸਲੇ ਮੌਜੂਦਾ ਟਾਈਮ ਜਿੱਥੇ ਇੱਥੇ ਹੁਣ ਬੈਠੇ ਜੰਗੂ ਚੱਕ ਹੈ ਨਾਮ। ਜੰਗੂ ਚੱਕ ਇਹ ਬਾਰਡਰ ਦਾ ਆਖਰੀ ਪਿੰਡ ਹੈ ਨਾ? ਪਾਕਿਸਤਾਨ ਦਾ ਪਾਕਿਸਤਾਨ ਦਾ, ਯਾਨੀ ਕਿ ਪਾਕਿਸਤਾਨ ਦੀ ਤਰਫੋਂ ਜਿਹੜਾ ਬਾਰਡਰ ਹੈ ਉਹਦਾ ਆਖਰੀ ਪਿੰਡ ਹੈ। ਆਖਰੀ ਇਹ ਕਿਹੜੀ ਤਹਿਸੀਲ ਲੱਗਦੀ ਜੀ ਇਹਨੂੰ? ਇਹਨੂੰ ਤਹਿਸੀਲ ਜ਼ਫਰਵਾਲ ਲੱਗਦੀ। ਜ਼ਫਰਵਾਲ। ਤੇ ਜ਼ਿਲ੍ਹਾ ਨਾਰੋਵਾਲ। ਨਾਰੋਵਾਲ। ਤੇ ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਨੇ? ਸਾਡੇ ਆਲੇ ਦੁਆਲੇ ਜਨਾਬੇ ਦੀ ਮਸ਼ਰਕ ਸਾਈਡ ਤੇ ਦਨੋਟ, ਬੈਰਾ ਕਲਾਂ ਤੇ ਬੈਰਾ ਖੁਰਦ। ਬੈਰਾ ਕਲਾਂ ਤੇ ਬੈਰਾ ਖੁਰਦ ਜੀ। ਅੱਗੇ ਸ਼ਮਾਲ ਹਿੱਸਾ ਖਾਲੀ ਹੈ ਇਹਦਾ। ਸ਼ਮਾਲ ਵਾਲੀ ਸਾਈਡ ਤੇ ਇੰਡੀਆ ਖਾਲੀ, ਯਾਨੀ ਕਿ ਬਾਰਡਰ ਹੈ ਨਾ? ਬਾਰਡਰ ਹੈ ਇੰਡੀਆ। ਠੀਕ ਹੈ। ਮਗਰਬ ਸਾਈਡ ਵੀ ਜੀ ਖਾਲੀ, ਯਾਨੀ ਕਿ ਮਗਰਬ ਵਾਲੀ ਸਾਈਡ ਇੰਡੀਆ, ਉਧਰ ਵੀ ਇੰਡੀਆ। ਉਧਰ ਕੁਝ ਤੂੰ ਯਾਦ ਹੈ ਕਿ ਉਧਰ ਕਿਹੜੇ ਕਿਹੜੇ ਪਿੰਡ ਨੇ? ਕਿਧਰ ਮਗਰਬ ਵਾਲੀ ਸਾਈਡ ਤੇ ਬੜੇ ਯਾਰ ਬਾਰਡਰ ਪਾਰ ਕਿਹੜੇ ਪਿੰਡ ਲੱਗਦੇ ਨੇ ਜੰਗੂ ਚੱਕ ਨੂੰ? ਜੰਗੂ ਚੱਕ ਨੂੰ ਲੱਗਦਾ ਨਾ ਜਨਾਬ, ਸਾਰੇ ਹੀ ਪਿੰਡ ਲੱਗਦੇ ਨੇ। ਨਹੀਂ, ਅਸੀਂ ਸਿਰਫ ਜਿਹੜੇ ਇੱਧਰ ਦੇ ਨਾਲ ਨਾਲ ਪਹਿਲਾ ਪਿੰਡ ਜਿਹੜਾ ਕਿਹੜਾ ਲੱਗਦਾ ਜਿਸ ਨੂੰ? ਇਹਨੂੰ ਲੱਗਦਾ ਜਨਾਬ ਅਲੀ ਕਮੋਰ, ਇਹਨੂੰ ਲੱਗਦਾ। ਅੱਛਾ। ਕੇਸੋ ਇਹਨੂੰ ਲੱਗਦਾ, ਲਗਵਾਲ ਇਹਨੂੰ ਲੱਗਦਾ, ਪਰਸਾ ਇਹਨੂੰ ਲੱਗਦਾ, ਠੀਕ ਹੈ। ਬਰੋਟਾ ਇਹਨੂੰ ਲੱਗਦਾ, ਫਿਰ ਕਜਿਆਲ ਇਹਨੂੰ ਲੱਗਦਾ, ਫਿਰ ਅੱਗੇ ਭੂਲਪੁਰ ਇਹਨੂੰ ਲੱਗਦਾ, ਅੱਗੇ ਰਤਨਪੁਰ ਸੋਰੜੀ ਇਹਨੂੰ ਲੱਗਦਾ, ਅੱਗੇ ਨਮੰਦਰ ਫਿਰ ਇਹਨੂੰ ਲੱਗਦਾ। ਉੱਥੇ ਮੇਲਾ ਹੁੰਦਾ, ਵਿਸਾਖੀ ਹੁੰਦੀ ਉੱਥੇ? ਵਿਸਾਖੀ ਹੁੰਦੀ ਸੀ। ਅੱਛਾ ਚਾਚੂ, ਅਸੀਂ ਨੈਕਸਟ ਸਵਾਲ ਤੁਹਾਡੇ ਪੁੱਛਣਾ ਕਿ ਤੁਸੀਂ ਇੱਥੇ ਦੇ ਪਛਿੰਦੇ ਹੋ ਕਿ ਉਧਰੋਂ ਆਏ ਦੇ? ਅਸੀਂ ਰਿਆਸਤ ਦੇ ਹਾਂ। ਰਿਆਸਤ। ਉਧਰ ਕਿਹੜਾ ਪਿੰਡ ਹੈ ਆਪਣਾ? ਕੇਸੋ। ਕੇਸੋ ਤੇ ਕਮੋਰ ਜਿਹੜਾ ਮਸ਼ਹੂਰ ਆ, ਕੇਸੋ ਕਮੋਰ, ਜਿਸ ਤਰ੍ਹਾਂ ਬੈਰਾਦ ਰੋਡ ਮਸ਼ਹੂਰ ਹੈ। ਅੱਛਾ, ਤੁਸੀਂ ਕੇਸੋ ਦੇ ਹੋ ਕਿ ਕਮੋਰ ਦੇ ਹੋ? ਨਹੀਂ, ਕੇਸੋ ਦੇ। ਕੇਸੋ ਦੇ। ਤੇ ਕੇਸੋ ਜਿਹੜਾ ਤੁਹਾਡਾ ਪਿੰਡ ਸੀ ਉਹ ਕਿਸੋਂ ਦਾ ਪਿੰਡ ਸੀ? ਸਹੀ ਸੀ ਪਿੰਡ ਕੀ ਹੈ? ਨਹੀਂ, ਮੇਰਾ ਕਹਿਣ ਦਾ ਮਤਲਬ ਹੈ ਕਿ ਕਿੰਨੇ ਦਾਇਰੇ ਸਨ ਵਿੱਚ ਤੇ ਮਸੀਤਾਂ ਕਿੰਨੀਆਂ ਹਨ? ਮਸੀਤਾਂ ਉਹਦੀਆਂ ਦੋ ਸਨ। ਦੋ। ਅੱਛਾ। ਇੱਕ ਮਗਰਬ ਸਾਈਡ ਤੇ ਸੀ, ਅੱਛਾ। ਇੱਕ ਮਸ਼ਰਕ ਵਾਲੇ ਪਾਸੇ। ਇੱਕ ਮਸ਼ਰਕ ਵਾਲੀ ਸਾਈਡ ਤੇ, ਇੱਕ ਮਗਰਬ ਵਾਲੀ ਸਾਈਡ ਤੇ। ਇੱਕ ਮਗਰਬ ਵਾਲੀ ਸਾਈਡ ਤੇ ਕੋਈ ਯਾਦ ਹੈ ਕਿ ਕਿਹੜਾ ਕਿਹੜਾ ਮੌਲਵੀ ਸੀ ਉੱਥੇ ਪੜ੍ਹਾਉਂਦਾ ਸੀ ਉਸ ਟਾਈਮ? ਮੌਲਵੀ ਇਹ ਨਹੀਂ, ਇੰਨਾ ਨਹੀਂ ਪਤਾ, ਨਹੀਂ ਯਾਦ ਇੰਨੀ ਹੋਸ਼ ਨਹੀਂ ਤੁਹਾਡੀ ਉਦੋਂ ਕਿੰਨੀ? ਇਹ ਮੌਲਵੀ ਹੋਏਗਾ ਕੋਈ, ਮੈਨੂੰ ਮੌਲਵੀ ਹੈ ਨਹੀਂ, ਮੈਨੂੰ ਯਾਦ ਹੀ ਨਹੀਂ, ਨਾ ਯਾਦ ਨਹੀਂ ਮੌਲਵੀ ਦੇ। ਹਾਂ, ਭੁੱਲ ਗਏ? ਨਾ ਭੁੱਲ ਗਿਆ, ਨਾ ਮੈਨੂੰ ਮੌਲਵੀ ਦਾ ਪਤਾ ਹੈ। ਜੀ ਜੀ ਨਾ ਮੈਨੂੰ, ਅਸੀਂ ਨੂੰ ਤਾਇਆ ਹੀ ਆਖਦੇ ਸਾਂ। ਜੀ ਜੀ ਹਾਫਿਜ਼ ਸੀ ਉਹ। ਜੀ ਜੀ। ਹਾਂਜੀ, ਹਾਫਿਜ਼ ਸੀ ਉਹ। ਨਾ ਉਹਦੇ ਦਾ ਪੱਕਾ ਪਤਾ ਮੈਨੂੰ, ਨਾ ਨਹੀਂ, ਤਾਂ ਇਹ ਆਖਦੇ ਹੋ ਤੁਸੀਂ? ਤਾਇਆ ਆਖਦੇ। ਠੀਕ ਹੈ। ਅੱਛਾ, ਤੇ ਛੱਪੜ ਕਿੰਨੇ ਹੈ ਪਿੰਡ 'ਚ? ਛੱਪੜ ਸਨ ਇੱਕ ਹੀ ਛੱਪੜ ਸੀ। ਇਹ ਪਿੰਡ ਦੇ ਕਿਹੜੇ ਪਾਸੇ ਹੈ? ਪਿੰਡ ਦੇ ਮਸ਼ਰਕ ਵਾਲੇ ਪਾਸੇ। ਮਸ਼ਰਕ ਵਾਲੇ ਸਾਈਡ ਤੇ? ਮਸ਼ਰਕ ਤੇ ਸ਼ਮਾਲ ਦੀ ਗੁੱਠ ਤੇ। ਅੱਛਾ ਅੱਛਾ, ਯਾਨੀ ਕਿ ਆਮ ਲਫ਼ਜ਼ਾਂ ਦਾ ਮਤਲਬ ਹੈ ਕਿ ਚੜ੍ਹਦੇ ਤੇ ਦੱਖਣ ਦੀ ਗੁੱਠ ਤੇ। ਅੱਛਾ, ਤੇ ਉੱਥੇ ਛੱਪੜ ਕੋਲ ਤੁਸੀਂ ਕੀ ਕੰਮ ਲੈਂਦੇ ਰਹੇ ਹੋ? ਬਸ ਕੱਖ ਵੀ ਨਹੀਂ, ਕੋਈ ਡੰਗਰਾਂ ਵਾਸਤੇ ਸਲਾਹ ਡੰਗਰੀ ਨਹਾਉਂਦੇ ਰਹੇ ਨੇ? ਅੱਛਾ, ਤੇ ਕਿੰਨੇ ਕੁ ਖੂਹ ਸਨ ਪਿੰਡ 'ਚ ਉਸ ਟਾਈਮ? ਖੂਹ ਤਕਰੀਬਨ ਹੈ ਕੋਈ 7 ਜਾਂ 8। ਅੱਛਾ, ਤੇ ਜਿਸ ਤਰ੍ਹਾਂ ਤੁਸੀਂ ਇੱਕ ਅੱਲ ਹੁੰਦੀ ਹੈ ਕਿ ਇਹ ਫਲਾਣੇ ਦਾ ਖੂਹ, ਇਹ ਫਲਾਣੇ ਦਾ ਖੂਹ, ਉਹ ਤੁਸੀਂ ਕਿਹਦੇ ਕਿਹਦੇ ਨਾਂ ਤੋਂ ਮਸ਼ਹੂਰ ਸਨ ਉਹ ਖੂਹ ਜਿਹੜੇ? ਇਹ ਖੂਹ ਇਹ ਨਹੀਂ ਪਤਾ ਵੀ ਇਹ ਕਿਹਦੇ ਨਾਂ ਤੇ ਸਨ, ਕਿਹਦੇ ਨਾਂ। ਚਮਿਆਰਾਂ ਦਾ ਵੱਖਰਾ ਸੀ। ਠੀਕ ਹੈ। ਜਲਾਇਆਂ ਦਾ ਵੱਖਰਾ ਸੀ। ਇੱਕ ਜਲਾਇਆਂ ਦਾ ਖੂਹ ਹੋ ਗਿਆ, ਇੱਕ ਚਮਿਆਰਾਂ ਦਾ ਹੋ ਗਿਆ। ਮੁਸਲਮਾਨਾਂ ਦਾ ਵੱਖਰਾ ਸੀ। ਮੁਸਲਮਾਨਾਂ ਦਾ ਵੱਖਰਾ। ਤੇ ਪਾਣੀ ਪੀਣ ਵਾਸਤੇ ਕਿੱਥੋਂ ਇਸਤੇਮਾਲ ਕਰਦੇ ਰਹੇ ਹੋ? ਖੂਹਾਂ ਸੀ। ਉਹੀ ਖੂਹ ਹਨ ਜਾਂ ਪੀਣ ਵਾਸਤੇ ਹੋਰ ਖੂਹਾਂ ਹਨ?
ਉਹੀ ਪੀਣ ਵਾਸਤੇ ਤੇ ਉਹੀ ਇਸਤੇਮਾਲ ਵਾਸਤੇ ਬਗਦੇ ਵੀ ਸਨ ਇੱਕ ਜ਼ਮੀਨਾਂ ਨੂੰ ਵੀ ਉਹ ਤੋਂ ਪਾਣੀ ਪਾਣੀ ਲਗਾਉਂਦੇ ਵਿੱਚ ਲਾਉਂਦੇ। ਤੇ ਖੁਦ ਵੀ ਪੀਣ ਵਾਸਤੇ ਉਹੀ ਇਸਤੇਮਾਲ ਕਰਦੇ ਨੇ। ਤੇ ਅਗਰ ਕਿਸੇ ਨੇ ਜੁਗੜਿਆ ਨਹੀਂ ਹੁੰਦਾ ਰਿਹਾ ਖੂਹ, ਅਗਰ ਕਿਸੇ ਨੇ ਖੂਹ ਨਹੀਂ ਜੁਗੜਿਆ ਹੁੰਦਾ, ਹਾਂ ਤੇ ਲੱਜਾਂ ਹੁੰਦੀਆਂ ਹਨ ਨਾ ਬੜੀਆਂ ਬੜੀਆਂ ਲੰਮੀਆਂ ਤੇ ਬੋਕੇ ਲੱਗੇ ਦੇ ਉਹਨਾਂ ਨਾਲ ਕੱਢੋ ਅੱਛਾ ਯਾਨੀ ਕਿ ਨਾਲ ਬੋਕੇ ਵੀ ਲੱਗੇ। ਹਾਂ ਜ਼ਬਰਦਸਤ, ਠੀਕ ਹੋ ਗਿਆ। ਅੱਛਾ ਤੇ ਜੀ ਕੌਣ ਲੰਬੜਦਾਰ ਸੀ ਉਸ ਟਾਈਮ ਪਿੰਡ ਦਾ? ਲੰਬੜਦਾਰ ਸੀ ਪੀਰ ਮੁਹੰਮਦ, ਪੀਰ ਮੁਸਲਮਾਨ ਸਨ। ਮੁਸਲਮਾਨ। ਕਿੰਨੀਆਂ ਕੁ ਹਿੰਦੂ ਦਾ ਨਾਂ ਪੀਰ ਮੁਹੰਮਦ ਨਹੀਂ ਹੁੰਦਾ। ਉਹ ਨਹੀਂ ਹੁੰਦਾ ਪੀਰ ਮੁਸਲਮਾਨ, ਸੌਰੀ ਮੈਨੂੰ ਥੋੜੀ ਗਲਤੀ। ਅੱਛਾ ਦੱਸੋ ਜਰਾ ਕਿ ਕਿੰਨੀਆਂ ਕੁ ਕੌਮਾਂ ਬਾਸ ਸਨ ਪਿੰਡ 'ਚ? ਕੋਮਾ ਉੱਥੇ ਮਖਲੂਤ ਸਨ। ਯਾਨੀ ਕਿ ਮਖਲੂਤ ਕੌਮਾਂ ਬਾਸ ਸਨ ਉੱਥੇ? ਹਾਂ ਸਿੱਖ ਵੀ ਆ ਸਨ, ਹਿੰਦੂ ਵੀ ਆ ਸਨ? ਸਿੱਖ ਨਹੀਂ, ਅੱਛਾ ਡੋਗਰੇ ਸਨ, ਮੋਨੇ ਸਨ, ਡੂਮ ਸਨ, ਚਮਿਆਰ ਸਨ, ਜੁਲਾਏ ਸਨ, ਅੱਛਾ ਬਾਮਣ ਸਨ। ਬਾਮਣ ਸਨ। ਇਹ ਸਾਰੀਆਂ ਕੌਮਾਂ ਹਿੰਦੂਆਂ ਦੀਆਂ ਨੇ? ਹਾਂ ਸਾਰੀਆਂ ਰਲੀਆਂ ਮੇਰੀਆਂ ਕੋਮਾ ਕੇਸੋ ਦੇ। ਅੱਛਾ ਤੇ ਕਿੰਨਾ ਕੁ ਘਰ ਹੋਣਗੇ ਪਿੰਡ ਵਿੱਚ ਕਿਸੋ ਦੇ ਉਸ ਟਾਈਮ? ਘਰ ਉਸ ਵੇਲੇ ਕੇਸੋ ਦੀ ਆਬਾਦੀ ਕਮ ਸੇ ਕਮ ਮੇਰਾ ਖਿਆਲ 100-150 ਘਰ। 100-150 ਘਰ ਉਸ ਵਕਤ ਬੜਾ ਵੱਡਾ ਪਿੰਡ ਹੁੰਦਾ ਹੈ। ਹਾਂ ਅੱਛਾ ਤੇ ਕਿੰਨੀਆਂ ਚਾਚੋ ਦੁਕਾਨਾਂ ਸਨ ਪਿੰਡ 'ਚ? ਦੁਕਾਨਾਂ ਪਿੰਡ 'ਚ ਥੋੜੀਆਂ ਸਨ। ਦੁਕਾਨਦਾਰ ਦਾ ਨਾਂ ਯਾਦ ਹੈ ਖੱਤਰੀ, ਉਹ ਮੈਂ ਪੁੱਛਣ ਲੱਗਾ ਤੁਹਾਨੂੰ, ਕੀ ਨਾਂ ਸੀ ਉਹਨਾਂ ਦਾ ਦੁਕਾਨਦਾਰ ਦਾ? ਸਮਝ ਆ ਗਈ। ਤੇ ਇੱਕ ਦੁਕਾਨ ਖੱਤਰੀ ਦੀ ਸੀ ਹਾਂਜੀ ਤੇ ਇੱਕ ਹੋਰ ਸੀ ਦੁਕਾਨ, ਉਹ ਮੁਸਲਮਾਨਾਂ ਦੀ ਸੀ। ਦੋ ਹੀ ਦੁਕਾਨਾਂ ਨਾਲ ਗੱਲ ਪਿੰਡ, ਕਿਉਂਕਿ ਰਾਮਗੜ੍ਹ ਲਾਗੇ ਸੀ, ਠੀਕ ਸਭ ਦਾ ਜ਼ਿਆਦਾਤਰ ਤੋਂ ਲੋਕੀ ਜਾਂਦੇ। ਤੇ ਜਿਹੜਾ ਕੋਈ ਚਾਚੂ ਸ਼ਾਦੀ ਵਿਆਹ ਹੁੰਦੀ ਸੀ ਹਾਂ ਤੇ ਕੋਈ ਲੀੜਾ ਕਪੜਾ ਲੈ ਕੇ ਆਉਂਦੇ ਰਹੇ, ਉਹ ਕਿੱਥੋਂ ਲੈ ਕੇ ਆਉਂਦੇ ਰਹੇ? ਰਾਮਗੜ੍ਹੋਂ। ਰਾਮਗੜ੍ਹ ਖੀਰੜੀ ਜਿਹੜਾ ਸੀ, ਹਾਂ ਖੀਰੜੀ ਲੈਦਾ ਤੇ ਰਾਮਗੜ੍ਹ ਲੈਦਾ ਹੈ? ਇੱਕੋ ਹੀ ਹੈ। ਅੱਛਾ ਇੱਕ ਹੀ ਰਾਮਗੜ੍ਹ ਖਿੱਲੀ ਇੱਕੋ ਹੀ ਪਿੰਡ ਦਾ ਨਾਂ। ਇੱਕ ਹੀ ਪਿੰਡ ਦਾ ਨਾਂ। ਤੇ ਚਾਚੂ ਪਿੰਡ 'ਚ ਕੇਸੋ ਦੇ ਵਿੱਚ ਉਸ ਟਾਈਮ ਕਿੰਨੇ ਸਕੂਲ ਸਨ? ਕੱਖ ਵੀ ਕੋਈ ਸਕੂਲ ਕੋਈ ਸਕੂਲ ਨਹੀਂ? ਕੋਈ ਸਕੂਲ ਨਹੀਂ। ਅੱਛਾ ਤੇ ਬੱਚੇ ਜਿਹੜੇ ਨੇ ਫਿਰ ਉਹ ਰਾਮਗੜ੍ਹ ਹੀ ਆਉਂਦੇ ਹੁਣ? ਰਾਮਗੜ੍ਹ। ਠੀਕ ਹੋ ਗਿਆ। ਤੇ ਤੁਹਾਨੂੰ ਮੌਕਾ ਮਿਲਿਆ ਪੜ੍ਹਨ ਦਾ, ਸਕੂਲ ਜਾਣ ਦਾ? ਸਕੂਲ ਜਾਣ ਦਾ ਮੌਕਾ ਐਵੇਂ ਹੀ ਸਾਬ ਮੌਕਾ ਦਾ। ਕਿੰਨੇ ਕੁ ਦੇਰ ਗਏ ਹੋ ਸਕੂਲ ਤੇ? ਕੁਛ ਵੀ ਨਹੀਂ, ਉਂਝ ਗਏ ਤੇ ਆਓ ਨਾ? ਅੱਗੇ ਲੱਗ। ਤੇ ਕੋਈ ਮਾਸਟਰ ਸਾਹਿਬ ਦਾ ਨਾਂ ਯਾਦ ਹੈ? ਕਿਹੜਾ ਮਾਸਟਰ ਸਾਹਿਬ ਨੇ ਦੋਸਤ? ਮਾਸਟਰ ਦਾ ਨਾਂ, ਹਾਂ ਹਿੰਦੂ ਮਾਸਟਰ ਦਾ ਨਾਂ ਯਾਦ। ਕੋਈ ਗੱਲ ਨਹੀਂ, ਹਿੰਦੂ ਹਾਂ ਤਾਂ ਵੀ ਉਸਤਾਦ ਤੇ ਆ ਹੁਣ। ਕੀ ਨਾਂ ਹੈ? ਉਹਦਾ ਨਾਂ ਸੀ ਨਾਗਰਮਲ। ਨਾਗਰ ਮਲਕ? ਨਾਗਰਮਲ। ਨਾਗਰ ਮਲ। ਅੱਛਾ ਨਾਗਰ ਮਲ। ਇਹ ਉਹਨਾਂ ਦੀ ਯਾਨੀ ਕਿ ਮਲ ਇਹ ਖੱਤਰੀਆਂ ਦੀ ਇੱਕ ਜ਼ਾਤ ਸੀ। ਜ਼ਾਤ ਸੀ, ਮਲਕ ਜ਼ਾਤ ਸੀ। ਠੀਕ ਹੋ ਗਿਆ। ਨਾਗਰਮਲ। ਨਾਗਰ ਮਲ, ਅੱਛਾ ਠੀਕ ਹੋ ਗਿਆ। ਅੱਛਾ ਚਾਚੂ ਕਦੇ ਤੁਹਾਨੂੰ ਮੌਕਾ ਮਿਲਿਆ ਕਿ 47 ਤੋਂ ਪਹਿਲੇ ਬਾਬਾ ਝਾਮੇਵਾਲ ਦਾ ਮੇਲਾ ਦੇਖਣ ਦਾ? ਝਾਮੇਵਾਲ ਦਾ ਮੇਲਾ ਰਿਆਸਤ ਤੋਂ ਆ ਕੇ ਦੇਖਿਆ। ਉਧਰ ਵੀ ਨਾਲ ਗੁੰਗਾ ਪਹਿਲਵਾਨ ਆਇਆ, ਉਹਨੂੰ ਦੇਖਣ ਗਏ ਆ, ਦੇਖਿਆ। ਇੱਧਰ ਆ ਕੇ ਰਿਆਸਤ ਚ ਕਿਸੋ ਰਹਿੰਦੇ ਆ। ਕਿਸੂ ਰਹਿੰਦੇ ਆ? ਅੱਛਾ ਕਿਸੂ ਰਹਿੰਦੇ ਆ ਤੁਸੀਂ ਨਹਨਾਲ ਦਾ ਮੇਲਾ ਗੁੰਗੇ ਦੀ ਯਾਨੀ ਕਿ ਉੱਥੇ ਕੁਸ਼ਤੀ ਦੇਖੀ? ਦੇਖੀ। ਵਾਹ ਜੀ ਵਾਹ। ਕਿ ਪਹਿਲੇ ਵੀ ਤੁਹਾਡਾ ਆਉਣ ਜਾਣ ਇੱਧਰ ਵੀ ਲੱਗਾ ਰਹਿੰਦਾ ਰਿਹਾ? ਇੱਥੇ ਮੇਰੇ ਨਾਨਕੀ ਸਨ। ਇਹ ਨਾਨਕੇ ਪਿੰਡ ਇਹ ਭੈਰੋਨਾਥ ਜਿਹੜਾ ਮੇਲਾ ਬੜਾ ਮਸ਼ਹੂਰ ਹੈ ਨਾ, ਮੈਂ ਰਿਆਸਤ ਤੋਂ ਟੁਰ ਕੇ ਇੱਥੋਂ ਆਣ ਕੇ ਮੇਲਾ ਦੇਖ ਕੇ ਇਸ ਵੇਲੇ ਮੇਰੀ ਨਾਨਕੇ ਨੇ ਮੈਨੂੰ ਇਸੇ ਉੱਚੀ ਜਗ੍ਹਾ ਖੜਾਉਣਾ, ਦੇਖਣਾ ਨਾ ਜਾ ਸਾਰਾ ਹੀ ਖਾਲੀ ਪਿਆ। ਅੱਛਾ ਛਾਪਰ ਲੋਕ ਨਹੀਂ ਹਨ। ਅੱਛਾ ਐਵੇਂ ਬਣ ਬਣ ਕੇ ਗੰਢ ਕਹਾਣੀ ਦੇਖਣਾ ਨਾ ਜਾ। ਅੱਛਾ ਜਿੱਥੇ ਬਾਬੇ ਉਹਨਾਂ ਦੀ ਜਗ੍ਹਾ ਬਣੀ ਦੀ ਹੈ, ਬਾਬੇ ਦਾ ਸਥਾਨ ਬਣਿਆ ਦਾ, ਬਾਬੇ ਝਾਮੇਵਾਲ ਦਾ ਜਗ੍ਹਾ ਬਣੀ ਦੀ ਹੈ ਢੇਰੀ, ਉਹਦੀ ਜਗ੍ਹਾ ਦੇਖੀ ਜੀ? ਹਾਂ। ਕਿੰਨੇ ਕੁ ਵਾਰੀ ਗਏ ਉੱਥੇ ਮੇਲੇ ਤੇ? ਉੱਥੇ ਕੋ 2-3 ਵਾਰੀ ਗਏ। ਅੱਛਾ ਤੇ ਉਦੋਂ ਕਿਹੜੇ ਪੈਸੇ ਚੱਲਦੇ ਰਹੇ ਨੇ? ਉਦੋਂ ਪੈਸੇ ਚੱਲਦੇ ਹਨ ਚੁੰਡੇ ਵਾਲੇ। ਚੁੰਡੇ ਵਾਲੇ ਮਤਲਬ ਮੋਰੀ ਵਾਲੇ? ਚੁੰਡਾ ਮੈਨੂੰ ਜਰਾ ਸਹੀ ਸਮਝ ਨਹੀਂ ਨੇ ਲਫ਼ਜ਼ ਕਿਹੜਾ ਚੁੰਡਾ ਹੁੰਦਾ ਬੁੱਢੀ ਦਾ। ਇਹ ਪਿਛੇੜਾ ਕਿੱਦਾਂ ਹੁੰਦਾ ਹੈ? ਉਸਨੇ ਹੀ ਮਲਕਾ ਐਲਜ਼ਬੈਥ। ਮਲਕਾ ਐਲਜ਼ਬੈਥ ਅਜੇ ਵੀ ਮੌਜੂਦ ਆ? ਹੁਣ ਚੁੰਡੇ ਦਾ ਪਤਾ ਲੱਗਾ। ਚੁੰਡੇ ਦਾ ਮੈਨੂੰ ਅਜੇ ਵੀ ਨਹੀਂ ਪਤਾ ਚੱਲਿਆ। ਚੁੰਡਾ ਆਖਦੇ ਨੇ ਇਹਨੂੰ। ਇਹ ਜੀ ਪਿੱਛੇ ਠੀਕ ਹੋ ਗਿਆ। ਇਹਨੂੰ ਆਖਦੇ ਨੇ ਚੁੰਡਾ। ਉਹ ਪੈਸੇ ਵਾਲੇ ਚੁੰਡਾ ਕੀ ਆ? ਉਹਦੇ ਚੁੰਡੇ ਵਾਲੀ ਉਹਦੀ ਮੋਹਰ ਸੀ। ਅੱਛਾ ਇਹ ਕੋ ਉਸ ਮਲਕਾ ਐਲਜ਼ਬੈਥ ਦੀ ਮੋਹਰ ਸੀ ਉੱਤੇ। ਹਾਂ ਉਹਦੇ ਪਿੱਛੇ ਚੁੰਡਾ ਕੀਤਾ। ਹੁਣ ਸਮਝ ਆਈ? ਹੁਣ ਤਾਂ ਸਮਝ ਆ ਗਈ ਪੂਰੀ। ਅੱਛਾ ਤਾਂ ਉਸ ਟਾਈਮ ਅਸੀਂ ਜਿਸ ਤਰ੍ਹਾਂ ਅੱਜ ਕੱਲ੍ਹ ਬੱਚੇ ਮੇਲੇ ਤੇ ਜਾਂਦੇ ਨੇ, ਇੱਥੋਂ ਖਿਡੌਣੇ ਵਗੈਰਾ ਖਰੀਦਦੇ ਨੇ, ਤੇ ਤੁਸੀਂ ਜਦੋਂ ਬੱਚੇ ਹੋ ਤੁਸੀਂ ਮੇਲੇ ਤੇ ਜਾ ਕੇ ਕੀ ਖਰੀਦਦੇ ਰਹੇ ਹੋ? ਅਸੀਂ ਮੇਲੇ ਤੇ ਜਾ ਕੇ ਸਾਡੇ ਜ਼ਮਾਨੇ ਦੇ ਖਿਡੌਣੇ ਖਿਡਾਣੇ ਘੱਟ ਹੀ ਹੁੰਦੇ। ਘੁੱਗੂ ਘੋੜੇ ਨਹੀਂ ਹੁੰਦੇ ਰਹੇ? ਘੁੱਗੂ ਘੋੜੇ ਮਿੱਟੀ ਦੇ ਘੁਮਿਆਰ ਲੈ ਕੇ ਆਉਂਦੇ ਰਹੇ। ਹਾਂਜੀ। ਤੇ ਜੇ ਗਰਮੀਆਂ ਦੀ ਬਹਾਰ ਹੋਣੀ ਤੇ ਖਰਬੂਜੇ ਹੋਣੇ। ਹਾਂ ਇਹ ਕਿਤੇ ਕਿਸੇ ਨੇ ਚੁੱਕ ਲੈਣ। ਸਾਡੇ ਘਰ ਦੇ ਹੀ ਬੜੇ ਬੇਵਾਰ ਸਨ। ਅੱਛਾ ਤੇ ਇਹੋ ਜਿਹਾ ਸਮਾਨ ਸੀ। ਪਿੰਡ ਵਿੱਚ ਕਿਸੇ ਬੰਦੇ ਕੋਲ ਸਾਈਕਲ ਆਈ ਕਿਸੋ ਚ ਉਸ ਟਾਈਮ 47 ਤੋਂ ਪਹਿਲੇ? ਨਹੀਂ ਸਾਡੇ ਪਿੰਡ ਸਾਈਕਲ ਨਹੀਂ। ਰੇਡੀਓ ਆਈ ਦੇਖੋ? ਰੇਡੀਓ ਵੀ ਨਹੀਂ। ਅੱਛਾ ਅੱਜ ਤਾਂ ਵਿਆਹ ਦੀ ਮਸ਼ੀਨ ਹੈ ਸੀ, ਉਹ ਵੀ ਇੱਕ ਸਾਡੇ ਘਰ। ਉਹ ਝਾਂਜਰ ਜਿਹੜੀ ਹੁੰਦੀ?
ਤਵੇ ਰਿਕਾਰਡ ਲੱਗਦੇ ਰਹੇ। ਹਾਂ ਉਹ ਹੈ। ਤੇ ਪਿੰਡ ਵਿੱਚ ਕਿਸੇ ਨੇ ਟੋਕਾ ਮਸ਼ੀਨ ਲਾਈ ਦੀ? ਨਹੀਂ ਉਸ ਜ਼ਮਾਨੇ ਟੋਕਾ ਮਸ਼ੀਨ ਸਾਡੇ ਗੇਰ ਵੀ ਨਹੀਂ ਲਾਇਆ ਕਿਸੇ ਨੇ? ਨਾ ਨਾ। ਤੇ ਗੱਡੇ ਕਿੰਨੇ ਆ ਪਿੰਡ 'ਚ? ਗੱਡਿਆਂ ਦਾ ਕੋਈ ਹਿਸਾਬ ਨਹੀਂ, ਮੇਰਾ ਖਾਲੀ ਮੈਨੂੰ ਦੋ ਕੁ ਦਾ ਸੰਭਾਲਾ ਜਿਹੜੇ ਮਾਲੇ ਮਾਲੇ ਤੇ ਹੈ ਵੀ ਉਹੀ ਸਨ। ਅੱਛਾ। ਹਾਂ ਚਾਚੂ ਤੁਹਾਡਾ ਜਿਹੜਾ ਘਰ ਸੀ ਪਿੰਡ ਵਿੱਚ ਕਿਸੋ ਚੋਂ ਕਿਹੜੇ ਪਾਸੇ ਸੀ? ਸ਼ਮਾਲ ਵਾਲੇ ਪਾਸੇ। ਸ਼ਮਾਲ ਵਾਲੇ ਪਾਸੇ। ਤੇ ਘਰ ਵਿੱਚ ਕੋਈ ਵੱਡਾ ਦਰਖਤ ਹੈ ਸੀ? ਨਹੀਂ ਆ ਹੈ ਸੀ, ਹਾਂ, ਫਲਾਈ ਸੀ। ਫਲਾਈ ਦਾ ਦਰਖਤ ਸੀ। ਇੱਕ ਫਲਾਈ ਦਾ ਸੀ, ਇੱਕ ਜਾਮਨ ਦਾ ਸੀ। ਤੇ ਜਿਹੜੇ ਘਰ ਦੇ ਨਾਲ ਸੱਜੇ ਖੱਬੇ ਘਰ ਹੁਣ ਕਿਹਦੇ ਕਿਹਦੇ ਘਰ? ਸਾਡੇ ਤੋਂ ਪਹਿਲੀ ਤੇ ਗੱਲ ਹੈ ਵੀ ਸਾਡੇ ਘਰ ਮਕਾਨ ਜਿਹੜੇ ਹਨ ਉਹ ਇਸ ਨੂੰ ਪਹਾੜ ਨੂੰ ਸੀ। ਮੂੰਹ ਦਾ ਦਰਵਾਜ਼ਾ ਪਹਾੜ ਨੂੰ ਸੀ, ਪਹਾੜ ਨੂੰ। ਇੱਧਰ ਨੂੰ ਪਿੱਠ ਸੀ। ਤੇ ਮਗਰਬ ਸਾਈਡ ਤੇ ਘਰ ਸੀ ਹਿੰਦੂਆਂ ਦਾ, ਮਾਸ਼ਿਆਂ ਦਾ। ਹਾਂ, ਮਗਰਬ ਵਾਲੇ ਉਹਨਾਂ ਦਾ ਕੀ ਨਾਂ ਸੀ? ਗੋਪੀ ਨਾਂ ਸੀ ਉਸ ਬੁੱਢੇ ਦਾ। ਉਹ ਬੁੱਢੇ ਦਾ ਨਾਂ ਸੀ ਗੋਪੀ। ਉਹਨਾਂ ਦੇ ਬੱਚੇ ਕਿਸੇ ਦਾ ਨਾਂ ਯਾਦ? ਉਹਦੇ ਬੱਚੇ ਦਾ ਨਾਮ ਬੜਾ ਯਾਦ ਹੈ। ਗੁਆਂਢੀ ਹੋਣਗੇ ਭਾਈ, ਆਹ ਕਿਉਂ ਨਹੀਂ? ਬੇਲੀ ਉਹਦੇ ਵੱਡੇ ਮੁੰਡੇ ਦਾ ਨਾਂ ਸੀ ਤੇ ਰੇਲੂ ਦੇ ਨਿੱਕੇ ਮੁੰਡੇ ਦਾ ਨਾਂ ਸੀ। ਤੁਹਾਡੇ ਜਿਹੜੇ ਹਮ ਉਮਰ ਸਨ ਹੈ? ਨਹੀਂ ਉਹ ਸਿਆਣੇ ਹਨ, ਉਹ ਬਹੁਤ ਸਿਆਣੇ ਹਨ। ਅਸੀਂ ਜਾਣੇ ਹਾਂ, ਉਹ ਛੋਟੇ। ਠੀਕ ਹੈ। ਤੇ ਸਾਡੇ ਤੋਂ ਚੜ੍ਹਦੇ ਵਾਲੇ ਪਾਸੇ, ਮਸ਼ਰਕ ਵਾਲੇ ਪਾਸੇ ਜਿਹੜੀ ਇੱਥੇ ਮੁਸਲਮਾਨਾਂ ਦੀ ਪਾਸੇ। ਸਾਡੇ ਮੁਸਲਮਾਨਾਂ ਦੀ। ਤੇ ਨਾਈ ਦਾ ਕੀ ਨਾਂ ਸੀ ਪਿੰਡ ਦਾ ਜਿਹੜਾ ਨਾਈ ਸੀ? ਨਾਈ ਸਾਡਾ ਰਦਵਾਰ ਦਾ ਸੀ, ਪਿੰਡ ਦਾ ਨਹੀਂ। ਰਜਵਾਲ ਆਉਂਦਾ ਰਿਹਾ। ਠੀਕ ਹੈ। ਚਾਚੂ ਕਦੇ ਮੌਕਾ ਮਿਲਿਆ ਕਦੇ ਬਜ਼ੁਰਗਾਂ ਨਾਲ ਜਾਣ ਦਾ, ਜੰਮੂ ਸ਼ਹਿਰ ਜਾਂ ਸਾਂਬਾ ਦੇਖਣ ਦਾ? ਮੈਂ ਜੰਮੂ ਰਿਹਾ, ਸਾਂਬਾ ਨਹੀਂ ਦੇਖਿਆ, ਜੰਮੂ ਦੇਖਿਆ। ਜੰਮੂ ਦੇਖਿਆ। ਕਿੰਨੀ ਕੁ ਦੇਰ ਰਹੇ ਹੋ ਜੰਮੂ? ਜੰਮੂ ਮੇਰਾ ਬਾਪ ਮੁਲਾਜ਼ਮ ਸੀ, ਪੁਲਿਸ ਚ ਸੀ, ਦੇ ਨਾਲ ਹੀ ਰਹਿੰਦੇ ਸੀ। ਮੈਂ ਚਾਚੂ ਸੁਣਿਆ ਕਿ ਜੰਮੂ ਬੜਾ ਹੀ ਖੂਬਸੂਰਤ ਸ਼ਹਿਰ ਹੈ। ਸੋਹਣਾ ਸ਼ਹਿਰ ਹੈ। ਜਰਾ ਸਾਨੂੰ ਆਪਣੇ ਲਫ਼ਜ਼ਾਂ 'ਚ ਬਿਆਨ ਕਰੋ, ਸਾਨੂੰ ਥੋੜਾ ਜਿਹਾ ਮਜ਼ਾ ਆਇਆ ਤੁਹਾਡੀ ਗੱਲ ਸੁਣ ਕੇ ਵੀ ਕਿੰਨਾ ਖੂਬਸੂਰਤ ਸ਼ਹਿਰ ਹੈ। ਜੰਮੂ ਇਸ ਕਿਸਮ ਦਾ ਸੋਹਣਾ ਕਿ ਜੰਮੂ ਇੱਕ ਪਹਾੜੀ ਜੀ ਹੈ। ਹਾਂ, ਬਾਰਿਸ਼ ਪਈ ਨਹੀਂ ਤੇ ਜੰਮੂ ਸ਼ੀਸ਼ੇ ਅੰਦਰ ਟੁੱਟ ਗਿਆ। ਸਾਫ ਤੇ ਸੋਹਣਾ ਤੇ ਸਿਸਰਾ, ਕੋਈ ਘਟਾ ਨਹੀਂ, ਕੋਈ ਮਿੱਟੀ ਨਾ 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 ਨਾ, ਕੋਈ ਚੀਜ਼ ਐਸੀ ਨਹੀਂ। ਦੂਸਰੀ ਮੌਸਮ ਗਰਮੀ ਦਾ ਹੋਵੇ, ਦੋ ਫੰਡਾਕੇ ਉਹਨੂੰ ਪਹਾੜ ਵਾਲੇ ਪਾਸੋਂ, ਪਹਾੜੀ ਹਵਾ ਦੇ ਦੋ ਫੰਡਾਕੇ ਆ ਜਾਣ, ਜੰਮੂ ਠੰਡ। ਕਿਉਂ ਬਰਫਾਨੀ ਪਿੱਛੇ ਬਰਫਾਨੀ ਪਹਾੜ ਨੇ। ਤੇ ਜੰਮੂ ਸ਼ਹਿਰ ਵਿੱਚ ਵੀ ਬਰਫ਼ ਪੈਂਦੀ ਹੈ? ਨਹੀਂ, ਜੰਮੂ ਸ਼ਹਿਰ 'ਚ ਬਰਫ ਨਹੀਂ ਸੀ ਪਈ। ਉਸ ਉੱਪਰ ਜਿਹੜੇ ਵੱਡੇ ਪਹਾੜ ਨੇ ਉਹਨਾਂ ਤੇ ਪੈਂਦੀ? ਉਸ ਤੋਂ ਸ਼ਮਾਲ ਸਾਈਡ ਤੇ ਬਰਫ ਪੈਂਦੀ। ਅੱਛਾ ਚਾਚੂ, ਉਸ ਟਾਈਮ ਦੱਸੋ ਸਾਨੂੰ ਕਿਹੜੀ ਕਿਹੜੀ ਫਸਲ ਹੁੰਦੀ ਸੀ ਕੇਸੋ ਕਮੋਰ ਦੇ ਵਿੱਚ? ਖੇਸੋ ਕਮੋਰ ਚ ਕਮਾਲ, ਕਣਕ, ਇਹ ਮੁੰਜੀ ਜੇ ਚੇਤਰ ਤੇ ਰਾਹ ਹੇਠਦੇ ਨੇ। ਪਹਿਲੇ ਹੀ ਰਾਹੜ ਦੇ ਰਹੇ ਨੇ? ਚੇਤਰ ਚ ਵਿੱਚ ਪੱਠੇ ਸੁੱਟੀਆਂ ਨੇ, ਫਿਰ ਲੋਕਾਂ ਨੇ ਝੋਲੀਆਂ ਨਾਲ ਘਾਹ ਰੁਕਣਾ, ਨੜੀ ਕੱਢਣੀ ਵਿੱਚੋਂ, ਐਵੇਂ ਮੋਈ ਮਰੀ ਜਾਓ। ਜਿਸਲੇ ਪੈਰ ਛੱਲਣਾ ਪੈਣਾ ਫਿਰ ਐਡਾ ਜੂੜ ਹੋ ਜਾਣਾ। ਅੱਛਾ, ਪੈਰ ਛਲਾ ਇਹਨੇ ਕੋਈ ਬੱਦਲ ਜਦੋਂ ਪੈਣਾ? ਹਾਂ, ਜਦੋਂ ਬਾਰਿਸ਼ ਪੈਣੀ, ਬਰਸਾਤ ਦਾ ਮੌਸਮ ਆਉਣਾ, ਠੀਕ ਹੈ। ਇਹਦਾ ਪੈਰ ਛੱਲਣਾ, ਪੈਲ ਛਲਾ ਇਹਨੇ ਪਹਿਲੀ ਛਾਲ ਲੱਗਣੀ ਜਿਹੜੀ? ਪਹਿਲੀ ਛੱਲ ਜਿਹੜੀ, ਇਹਦਾ ਨਾਂ ਹੈ ਪੈਰ। ਠੀਕ ਹੈ। ਜੋ ਪਿੰਡ ਦੇ ਆਲੇ ਦੁਆਲੇ ਕਿਸੇ ਪਿੰਡ 'ਚ ਮੇਲਾ ਹੁੰਦਾ ਸੀ? ਸਾਡੇ ਪਿੰਡ ਉੱਥੇ ਮੇਲਾ ਅੱਗੇ ਪਿੱਛੇ ਨਹੀਂ ਸੀ ਹੁੰਦਾ। ਤੇ ਵਿਸਾਖੀ ਕਿੱਥੇ ਮਨਾਉਂਦੇ ਰਹੇ? ਵਿਸਾਖੀ ਬਣਾਉਂਦੇ ਨੇ ਨਮੰਦਰ। ਉਹਦਾ ਸਾਨੂੰ ਦੱਸੋ ਕਿੱਸਾ ਮਨਾਉਂਦੇ ਹਨ ਵਿਸਾਖੀ? ਸਾਡੇ ਜਦੋਂ ਵਿਸਾਖ ਚੜ੍ਹਨਾ ਹੈ ਨਾ, ਹਾਂਜੀ, ਤੇ ਵਿਸਾਖ ਚੜ੍ਹਨ ਤੋਂ 10 ਦਿਨ ਪਹਿਲੇ ਢੋਲ ਵੱਜਣਾ ਸ਼ੁਰੂ ਹੋ ਜਾਣਾ ਬਾਹਰ ਪਿੰਡੋਂ ਮੈਦਾਨ 'ਚ। ਅੱਛਾ। ਫਿਰ ਮੁੰਡਿਆਂ ਨੇ ਜੰਗੀਏ ਪਾ ਕੇ ਤੇ ਭੰਗੜੇ ਮਾਰਨੇ। ਅੱਛਾ, ਉਹਨੂੰ ਵਿਸਾਖੀ? ਭੰਗੜੇ ਮਾਰੇ, ਫਿਰ ਤਿਆਰੀ ਕਰਨੀ, ਰਿਹਰਸਲ ਕਰਨੀ। ਸਮਝ ਆ ਗਈ? ਆਹ, ਜਿਹੜਾ ਢੋਲ ਜਿਹਦਾ ਉਹਦਾ ਨਾਂ ਨਾਥੋ ਸੀ। ਨੱਥੂ ਢੋਲੀਆ? ਨਾਥੂ ਢੋਲੀਆ ਹੀ ਹੈ। ਨਾਥੂ ਹਾਂ, ਹਿੰਦੂ। ਓਹੋ, ਇਹ ਫਿਰ ਇੱਥੋਂ ਭੰਗੜਾ ਬਣਾ ਕੇ ਫਿਰ ਨਮੰਦਰ ਖੜਨਾ। ਵਿਸਾਖੀ ਉੱਥੇ ਜਾ ਕੇ ਗਰੁੱਪ ਦੀ ਸ਼ਕਲ 'ਚ ਜਾਣਾ, ਉੱਥੇ ਢੋਲ ਮਾਰਦਿਆਂ ਹੈ। ਉੱਥੋਂ ਜਲੂ ਆਉਣਾ, ਵਾਪਸ ਆਉਂਦਿਆਂ ਫਿਰ ਬਾੜੀ ਪੈ ਜਾਣੀ। ਯਾਨੀ ਕਿ ਤੁਹਾਡਾ ਕਹਿੰਦਾ ਮਤਲਬ ਹੈ ਕਿ ਮੁਖਤਲਿਫ ਇਲਾਕਿਆਂ 'ਚ ਇਸ ਤਰ੍ਹਾਂ ਗਰੁੱਪਾਂ ਦੀ ਸ਼ਕਲ 'ਚ ਉੱਥੇ ਨਮੰਦਰ ਇਕੱਠੀ ਹੁੰਦੀ ਦੁਨੀਆ ਹੈ, ਤੇ ਉੱਥੇ ਫਿਰ ਇਕੱਠਾ ਢੋਲ ਮਾਰਦੇ ਰਹੇ। ਅੱਛਾ। ਤੇ ਜਦੋਂ ਕੋਈ ਈਦ ਵਗੈਰਾ ਹੁੰਦੀ ਸੀ, ਈਦ ਹੁੰਦੀ ਸੀ, ਈਦ ਸਾਡੀ ਮੁਸਲਮਾਨਾਂ ਦੀ, ਤੇ ਦੂਸਰੇ ਵੀ ਨਾਲ ਤੁਹਾਨੂੰ ਮੁਬਾਰਕਬਾਦ ਦਿੰਦੇ ਰਹੇ ਨੇ ਵੀ ਗੈਰ ਮੁਸਲਿਮ ਵੀ? ਉਹ ਮਨਾਉਂਦੇ ਸਨ, ਲੇਕਿਨ ਸਾਡੀ ਈਦ ਸਾਡੇ ਤੱਕ ਸੀ। ਠੀਕ ਹੈ। ਉਹਨਾਂ ਦੇ ਵਿਆਹ ਕਰਦੇ। ਅੱਛਾ, ਅਸੀਂ ਜਰਾ ਫਿਰ ਵਾਪਸ ਘਰ ਵਾਲੀ ਸਾਈਡ ਤੇ ਆਉਂਦੇ ਹਾਂ। ਆ ਜਾਓ। ਕਿ ਦੱਸੋ ਜਰਾ ਸਾਨੂੰ ਕਿ ਬਾਪੂ ਨੇ ਕਿੰਨੇ ਕੁ ਡੰਗਰ ਰੱਖੇ ਦਾ? ਸਾਡਾ ਮੇਰਾ ਬਾਪ ਮੁਲਾਜ਼ਮ ਸੀ ਪੁਲਿਸ। ਅੱਛਾ ਅੱਛਾ ਅੱਛਾ। ਤੁਸੀਂ ਰਹਿੰਦੇ ਜੰਮੂ ਸ਼ਹਿਰ ਰਹੇ ਹੋ? ਜੰਮੂ। ਤੇ ਜਦੋਂ ਤੁਸੀਂ ਜੰਮੂ ਵੀ ਰਹੇ, ਸ਼੍ਰੀਨਗਰ ਵੀ ਰਹੇ। ਅੱਛਾ, ਸ਼੍ਰੀਨਗਰ ਵੀ ਦੇਖਿਆ ਤੁਸੀਂ? ਸ਼੍ਰੀਨਗਰ ਨਹੀਂ ਦੇਖਿਆ, ਉਹ ਬਿਲਕੁਲ ਬਚਪਨਾ ਸੀ। ਅੱਛਾ ਅੱਛਾ। ਨਵਾਂ ਸ਼ਹਿਰ ਦੇਖਿਆ, ਜੰਮੂ ਦੇਖਿਆ। ਇਹ ਜਿਹੜਾ ਇਹਨਾਂ ਦਾ ਹੁਣ ਇਹ ਬੇਸ ਹੈ ਇੱਥੇ, ਕੀ ਨਾਂ ਉਹਦਾ, ਨਾ ਭੁੱਲ ਗਿਆ ਮੈਨੂੰ। ਨਹੀਂ, ਸੰਜੀਤਗੜ੍ਹ। ਸੰਜੀਤਗੜ੍ਹ। ਅੱਛਾ ਜੀ। ਇਹ ਦੇਖਿਆ।
ਸ਼ਹੀਦਗੜ੍ਹ ਵੀ ਦੇਖਿਆ ਹਾਂ ਇੱਧਰੋਂ ਸਿੱਧਾ ਉਹਨੂੰ ਵੀ ਜੰਮੂ ਨੂੰ ਅੱਛਾ। ਦੇਖਿਆ ਤੇ ਨਵੇਂ ਸ਼ਹਿਰ ਤੋਂ ਵੀ ਆਉਂਦੇ ਦੇਖਿਆ ਜੰਮੂ ਨਵੇਂ ਸ਼ਹਿਰ ਤੋਂ ਸਿਆਲਕੋਟ ਨੂੰ ਵੀ ਆਏ ਨੇ। ਨਵੇਂ ਸ਼ਹਿਰ ਤੁਸੀਂ ਸਿਆਲਕੋਟ ਨੂੰ ਵੀ ਆਏ ਨੇ ਬਾਈ ਰੋਡ ਨਹੀਂ ਬਾਈ ਰੇਲ ਬਾਈ ਰੇਲ। ਅੱਛਾ ਤੁਸੀਂ ਸਾਨੂੰ ਦੱਸੋ ਜਰਾ ਕਿ ਤੁਸੀਂ ਆਪਣੇ ਵਾਲਦ ਸਾਹਿਬ ਦੇ ਨਾਲ ਸੋ ਜੰਮੂ ਸ਼ਹਿਰ ਵਿੱਚ ਸਰਵਿਸ ਕਰਦੇ ਪਏ ਪੁਲਿਸ 'ਚ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਦਾ ਸੀ ਕਿ ਇੱਕ ਪਾਕਿਸਤਾਨ ਬਣ ਗਿਆ ਇੱਕ ਇੰਡੀਆ ਬਣ ਗਿਆ ਅਸੀਂ ਇੱਥੋਂ ਤੁਰ ਜਾਣਾ ਤੇ ਫਿਰ ਤੁਸੀਂ ਕਿਸ ਤਰ੍ਹਾਂ ਆਏ ਹੋ ਉਹਦਾ ਨਕਸ਼ਾ ਬਿਆਨ ਕਰੋ ਇੱਥੇ ਤੱਕ ਤੁਸੀਂ ਕਿਸ ਤਰ੍ਹਾਂ ਪਹੁੰਚੇ? ਇੱਥੋਂ ਸ਼ਮਾਲ ਜੰਮੂ ਤੋਂ ਮਸ਼ਰਕ ਇਹਦੇ ਦਰਮਿਆਨ ਵਿੱਚ ਇੱਕ ਪਿੰਡ ਸੀ ਕਥਲੌਰ ਨਾਂ ਉਸ ਪਿੰਡ ਦਾ। ਕਥਲੌਰ 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 ਰਹਿ ਗਏ ਤਲਕ ਵੀ ਸਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਪਾਕਿਸਤਾਨ ਬਣ ਗਿਆ ਤੇ ਕਸ਼ਮੀਰ ਬਣ ਗਿਆ। ਰੌਲਾ ਪੈ ਗਿਆ ਕਤਲੋਗਾਰ ਸ਼ੁਰੂ ਹੋ ਗਏ ਪਤਾ ਕੋਈ ਨਹੀਂ ਇੱਧਰ ਦੇ ਉੱਧਰ ਨੱਸਣ ਤੇ ਉੱਧਰ ਦੇ ਇੱਧਰ ਨੱਸਣ। ਮੇਰਾ ਬਾਪ ਛੁੱਟੀ ਸੀ ਆਇਆ ਹਿੰਦੂਆਂ ਨੂੰ ਪਤਾ ਸੀ ਇਹ ਪੁਲਿਸ ਤੇ ਨਹੀਂ ਹਿੰਦੂਆਂ ਨੂੰ ਪਤਾ ਹੈ ਵੀ ਅਸਾਂ ਹੁਣ ਕੀ ਕਰਨਾ ਇਹਨਾਂ ਨਾਲ। ਅਸਾਂ ਇੱਕ ਪਹਿਰੇਦਾਰ ਘਰ ਸਾਂਸੀ ਹੁੰਦਾ ਹੈ ਰੱਖਿਆ ਦਾ। ਸਾਂਸੀਆਂ ਨੂੰ ਤੁਸੀਂ ਨਹੀਂ ਜਾਣਦੇ ਨਾ ਤਾਂ ਮੇਰਾ ਖਿਆਲ ਨਾਮ ਵੀ ਨਹੀਂ ਸੁਣਿਆ ਹੋਣਾ। ਨਹੀਂ ਨਾ ਸਿਰਫ ਇੱਕ ਵਾਰੀ ਕਿਸੇ ਬਜ਼ੁਰਗ ਕੋਲ ਸੁਣਿਆ ਸੀ ਲੇਕਿਨ ਉਹਦਾ ਮਤਲਬ ਦਾ ਨਹੀਂ ਪਤਾ ਕਿ ਕੀ ਹੈ। ਅੱਛਾ ਉਹ ਪਹਿਰੇਦਾਰ ਸੀ ਘਰ ਦਾ। ਇੱਕ ਕੁੱਤਾ ਹੁੰਦਾ ਸੀ ਉਹ ਰਾਤ ਦੇ 10 ਵਜੇ ਉਹ ਸਾਂਸੀਆਂ ਹੀ ਆਣ ਕੇ ਖੋਲ੍ਹਦਾ ਸੀ। ਉਸ ਆਣ ਕੇ ਘਰ ਗੱਲ ਕੀਤੀ। ਉਹ ਸਾਂਸੀਆ ਜਿਹੜਾ ਸੀ ਅੱਛਾ ਸ਼ਮਾਲ ਪਿੰਡ ਹੈ ਹਾਂ ਬਿਲਕੁਲ ਉਹ ਉਸ ਸ਼ਮਾਲ ਬੋਲਦਾ ਸੀ। ਮੇਰੇ ਨਾਨਕੇ ਜੰਗੂ ਚੱਕ ਸਨ। ਉਸ ਸਾਂਸੀ ਦੀ ਜਨਾਨੀ ਜਿਹੜੀ ਸੀ ਉਹ ਮੇਰੀ ਮਾਂ ਨਾਲ ਪੇਕੀਆਂ ਦਾ ਪੱਕ ਰੱਖ ਕੇ ਬੜਾ ਪਿਆਰ ਮੁਹੱਬਤ ਸੀ ਬੜੀ। ਪਿਆਰ ਮੁਹੱਬਤ ਸੀ। ਹਿੰਦੂਆਂ ਦਾ ਇਕੱਠ ਹੋਇਆ ਉਹਨਾਂ ਆਖਿਆ ਨਾ ਨਿਕਲਣਾ ਇੱਥੋਂ ਨਾ ਜੰਗੂ ਚੱਕ ਨੂੰ ਜਾਣਾ। ਸਾਡੇ ਰਾਹ 'ਚ ਜਿਹੜਾ ਕਿ ਸਿੱਧਾ ਰਾਹ ਜੰਗੂ ਚੱਕ ਨੂੰ ਆਉਣਾ ਸੀ ਰਾਹ 'ਚ ਨਾਕੇ ਲੱਗ ਗਏ। ਬਾਕੀ ਘਰ ਕਿੱਥੇ ਹਨ ਜਿਹੜੇ ਮੁਸਲਮਾਨਾਂ ਦੇ ਹਨ? ਮੁਸਲਮਾਨਾਂ ਦੇ ਘਰ ਚੀਦਾ ਚੀਦਾ ਕੋਈ ਇੱਧਰ ਨੂੰ ਨਿਕਲ ਗਿਆ ਕੋਈ ਇੱਧਰ ਕੀ ਰਿਸ਼ਤੇਦਾਰ ਹੀ ਨਿਕਲ ਗਏ। ਇਹੀ ਯਾਨੀ ਕਿ ਤੁਹਾਡੇ ਦੋ ਘਰ ਹੈਗੇ ਨਾ ਹੋਰ ਲੋਕ ਵੀ ਬੜੇ ਸਨ ਲੇਕਿਨ ਨਸਲ ਹੁੰਦੀ ਹੈ ਕਿਸੇ ਦੀ ਜੇ ਵਾਲੇ ਪਾਸੇ ਹਾਂ ਮਾਲ ਜੇ ਸੀ ਮਾਲੇ ਨਾਲ ਫੁਲਕਦੇਗਾ। ਉਹ ਸਾਂਸੀ ਆਇਆ ਉਸ ਆਖਿਆ ਮੈਂ ਨਿੰਮ ਖਾਦਾ ਮੈਂ ਇਹ ਕੰਮ ਨਹੀਂ ਕਰਨਾ। ਇਹ ਪ੍ਰੋਗਰਾਮ ਬਣਿਆ ਤੁਸੀਂ ਜੰਗੂ ਚੱਕ ਵਾਲੇ ਰਸਤੇ ਨਹੀਂ ਪੈਣਾ। ਅੱਜ ਰਾਤ ਨੂੰ ਤੁਹਾਨੂੰ ਕੱਢਣਾ ਤੇ ਮੈਂ ਤੁਹਾਡੇ ਨਾਲ ਹੋਵਾਂ। ਉਹ ਸਾਨੂੰ ਲੜੀ ਪਜਾ ਕੇ ਓਏ ਹੋਏ ਹੋਏ ਅੱਲਾ ਉਹਦੇ ਬੱਚਿਆਂ ਨੂੰ ਵੀ ਖੁਸ਼ ਰੱਖੇ ਸਮਝੇ ਬਜਾਏ ਉੱਥੋਂ ਆਉਣ ਨੂੰ ਉਹ ਇੰਜ ਨੂੰ ਹੋ ਕੇ ਨਾ ਸਾਨੂੰ ਉਹ ਲੜੀ ਪਜਾ ਸਾਧਾਂ ਵਾਲੀ ਆਣ ਕੇ ਸਾਡੇ ਨਾਲ ਅੱਛਾ ਆ ਗਈ ਸੁਣ ਇੱਥੋਂ ਇਹ ਮੁੰਡ ਪਿਆ ਫਿਰ ਇੱਥੋਂ ਅਸੀਂ ਟਿੱਕੇ ਖਾਂਦੇ ਉਹਨੂੰ ਪੁੱਛੇ ਕਿ ਸਰਬਤ ਨਹੀਂ ਦੇਖਿਆ ਉਹ ਸੁਣ ਸੁਣਾ ਅੱਗੇ ਪਿੱਛੇ ਆਵਾਜ਼ ਬੂਝ ਹੈ ਇਹਦਾ ਇੱਕ ਸ਼ਾਹੂ ਚਮਿਆਰ ਇਹਦਾ ਕਲਿੰਦਾ ਹੁੰਦਾ ਸੀ। ਇਹਦਾ ਕਿੰਨੇ ਰੱਖੇ ਦਾ ਸੀ ਜਿਹੜਾ ਅੱਗੇ ਰੱਖਿਆ ਬੜੀ ਹੜੀ ਇਹਨ ਭੇਜਿਆ ਅਸੀਂ ਇਸਲੇ ਬੜੇ ਪਿੰਡ ਇੱਕ ਖੱਤੀ ਦਾ ਮਕਾਨ ਸਾਫ਼ ਕਰਕੇ ਤੁਸੀਂ ਬੈਠੇ ਬੜੇ ਪਿੰਡ ਚੌਕ ਚਵਾਰਾ ਨਾਲ ਹੀ ਆਹਾ ਉਹ ਆਇਆ ਤੇ ਕਹਿਣ ਲੱਗਾ ਮੇਰੇ 5 ਮਰਬੇ ਨੇ ਬਾਰੇ ਜਿਹੜਾ ਮਿੰਟ ਘੁੰਮੀ ਜੀ ਜਿਹਨੂੰ ਹੁਣ ਸਾਈ ਵਾਲਾ ਹਾਂ ਉੱਥੇ ਚਲੇ ਜਾਓ 1 ਸਾਲ ਤੁਸੀਂ ਤਨਖਾਹ ਲੈ ਲਓ ਮਰਬੇ ਦੀ ਦੇਖਭਾਲ ਅੱਛਾ ਇਹਨੇ ਇੱਕ ਮੱਝ ਬਣ ਦਿੱਤੀ ਸੀ ਇੱਕ ਗਾਈ ਸੂਈ ਦੀ ਬਣ ਦਿੱਤੀ ਬੜੀ ਵੱਡੀ ਇੱਕ ਘੋੜੀ ਮਰਬੇ ਦਿੱਤੀ ਅੱਗੇ ਦਿਲ ਚਾਹੇਗਾ ਮਰਾ ਫਿਰ ਦੇਵ ਰਾਸ ਦੇਗੀ ਤੇ ਠੇਕਾ ਲੈ ਲੈ ਠੀਕ ਆਹਾਂ 1 ਸਾਲ ਕੀਤਾ ਬਾਅਦ ਚ ਜਿਹੜੇ ਉਹ ਚਾਹੀਦਾ ਠੇਕੇ ਵਾਲੇ ਪਾਸੇ ਲੈ 2 ਸਾਲ ਸਾਡੇ ਠੇਕੇ ਤੇ ਲੰਘੇ ਚੰਗੇ। ਤੀਜੇ ਸਾਲ ਕਮਾਨ ਸੀ ਪੂਨਾ ਚਿੱਟਾ ਪੂਨਾ ਜਿਹੜਾ ਇਹਦੇ ਵਿਗਣੇ ਆਉਂਦਾ ਹਾਂਜੀ ਇਹਨੂੰ ਵੱਡਾ ਲੱਗਾ ਕਿੱਲੇ ਦੇ ਕਿੱਲੇ ਸੜ ਓਏ ਹੋਏ ਕਮਾਨ ਸੜ ਗਿਆ। ਇਸ ਸਰਵਰ ਨੂੰ ਕਿਹਾ ਵੀ ਆ ਚੋਰੀ ਘਾਟਾ ਪੈ ਗਿਆ ਸੜ ਗਿਆ ਤੇ ਜੇ ਤੂੰ ਮਿਹਰਬਾਨੀ करे तू खादा पी ले या ठेका माफ कर ठेका माफ नहीं कर सकन नहीं हिम्मत नहीं तो फिर इस ठेके ਨੂੰ किस्त वार लै सकते ना ਉਹ किस्त वार लेने के मन ना करे बड़ी मुसीबत देखी फिर पहुंचो किस्मत लिखा रहा जंगू ਚੱਕ ਠੀਕ ਹੋ ਗਿਆ ਫਿਰ ਦੁਬਾਰਾ ਜੰਗੂ ਚੱਕ ਆ ਗਏ। ਉਹ ਜਿਹੜਾ ਕਿ ਸੁਖਮੋਰ ਪਿੰਡ ਸੀ ਉਹ ਬਸੰਤਰ ਦੇ ਲੈਂਦੇ ਸੀ ਕਿ ਚੜਦੇ ਸੀ?
ਬਸੰਤ ਨੂੰ ਉਹ ਲੈਂਦੇ ਆ। ਕਿੰਨਾ ਘਟ ਮੈਂ ਤੂੰ ਸੱਤ ਉੱਥੇ ਮਸੀਂ ਕਿਲੋਮੀਟਰ 2 ਕਿਲੋਮੀਟਰ ਹੋਏਗਾ ਜ਼ਿਆਦਾ। ਉਧਰ ਵੀ ਲੋਕ ਮੱਛੀ ਦਾ ਸ਼ਿਕਾਰ ਕਰਦੇ ਹੀ ਹੋਣਗੇ, ਬੜਾ 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 ਵੱਡੇ ਬਜ਼ੁਰਗ ਜਾਂਦੇ ਹੀ ਹੋਣ। ਵੀ ਪਿੰਡ 'ਚ ਬਜ਼ੁਰਗ ਆ ਸਨ ਨਾ ਜਿਹੜੇ, ਤੁਸੀਂ ਤਾਂ ਉਸ ਟਾਈਮ ਬੱਚੇ ਹੋ। ਆਹੋ ਅਸੀਂ ਬੱਚੇ ਹਾਂ ਤੇ ਬਜ਼ੁਰਗ ਮੱਛੀਆਂ ਫੜਦੇ ਰਹੇ ਨੇ। ਰਾਤ ਜਦੋਂ ਬਾਰਿਸ਼ ਪੈਣੀ ਤੇ ਪਾਣੀ ਆਉਣਾ ਤੇ ਰਾਤ ਨੂੰ ਲੰਗੋਟੇ ਕੱਸਣੇ, ਬਸੰਤ 'ਚ ਮੱਛੀਆਂ ਫੜਦੇ ਰਹੇ ਨੇ। ਠੀਕ ਹੋ ਗਿਆ ਚਾਚੂ। ਅਸੀਂ ਅੱਲਾਹ ਪਾਕ ਦਾ ਸ਼ੁਕਰ ਅਦਾ ਕਰਨੇ ਆ ਕਿ ਇਸ ਉਮਰ ਦੇ ਵਿੱਚ ਵੀ ਉਹਨਾਂ ਦੀ ਤੁਹਾਡੀ ਬੜੀ ਅੱਛੀ ਸਿਹਤ ਹੈ, ਔਰ ਤੁਸੀਂ ਸਾਨੂੰ ਉਹ ਗੱਲਾਂ ਦੱਸੀਆਂ ਨੇ ਕਿ ਜਿਹਦਾ ਸਾਨੂੰ ਪਹਿਲੇ ਨਹੀਂ ਸੀ ਪਤਾ। ਤੇ ਅਸੀਂ ਇਨਸ਼ਾਅੱਲਾ ਤੁਹਾਡੇ ਕੋਲ ਦੁਬਾਰਾ ਫੇਰ ਚੱਕਰ ਲਗਾਵਾਂਗੇ ਔਰ ਇੱਕ ਬੈਠਕ ਤੁਹਾਡੇ ਨਾਲ ਫੇਰ ਕਰਾਂਗੇ। ਅਜੇ ਤੋਂ ਮੈਨੂੰ ਲੱਗਦਾ ਪਿਆ ਕਿ ਤੁਹਾਡੇ ਕੋਲ ਇੰਨਾ ਕੁ ਮਵਾਦ ਹੈ ਕਿ ਅਸੀਂ ਇੱਕ ਤੁਹਾਡੇ ਨਾਲ ਹੋਰ ਬੈਠਕ ਕਰ ਸਕਦੇ ਹਾਂ। ਤੇ ਇਨਸ਼ਾਅੱਲਾ ਅਸੀਂ ਤੁਹਾਡੇ ਕੋਲ ਫੇਰ ਦੁਬਾਰਾ ਚੱਕਰ ਲਗਾਵਾਂਗੇ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ। ਬਹੁਤ ਸ਼ੁਕਰੀਆ, ਮਿਹਰਬਾਨੀ। ਅੱਛਾ ਚਾਚੂ, ਤੁਹਾਡੇ ਪਿੰਡ ਦਾ ਕੋਈ ਬੰਦਾ ਕਿਸੂ ਕਮਾਉਂਦਾ ਤੁਹਾਡੀ ਇਹ ਗੱਲ ਸੁਣਦਾ ਹੈ ਤੇ ਤੁਸੀਂ ਉਹਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਉਹਨੂੰ ਇਹ ਜੇ ਖੈਰਬਾਦ ਕਵਾਂਗੇ, ਉਹਨੂੰ ਸਲਾਮ ਦਿਆਂਗੇ ਵੀ। ਜ਼ਬਰਦਸਤ, ਬਹੁਤ ਸ਼ੁਕਰੀਆ ਚਾਚੂ, ਮਿਹਰਬਾਨੀ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਹੱਜ ਕਰਾਏ। ਬਹੁਤ ਸ਼ੁਕਰੀਆ, ਮਿਹਰਬਾਨੀ। ਅਸਲਾਮ। ਦੁਆ ਕਰ ਜਿਹੜਾ ਅੱਗੇ ਕੀਤੇ